ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਸਾਡੇ ਕੋਲ ਕੁਝ ਮੈਸੇਜ ਆਏ ਨੇ। ਉਹ ਮੈਸੇਜ ਹਨ ਪੰਜਾਬ ਸਪੈਕਟਰਮ ਵੈਬਸਾਈਟ ਤੋਂ। ਸਾਡਾ ਪਹਿਲਾ ਮੈਸੇਜ ਹੈ ਸਿਵਲ ਪੋਲਿਸੀਆ ਆਈਡੀ ਤੋਂ। ਉਹਨਾਂ ਨੇ ਲਿਖਿਆ ਹੈ ਸਤਿ ਸ੍ਰੀ ਅਕਾਲ ਸਰ ਜੀ। ਤੇ ਅਗਲਾ ਸਾਡਾ ਮੈਸੇਜ ਹੈ ਗੁਰਦੇਵ ਸਿੰਘ ਜੀ ਦਾ। ਉਹ ਲਿਖਦੇ ਹਨ ਡਾਕਟਰ ਸਾਹਿਬ ਸਿੱਖ ਕੌਮ ਦੇ ਮਹਾਨ ਬੁਲਾਰੇ ਹਨ, ਕੌਮ ਨੂੰ ਇਹਨਾਂ ਤੇ ਫਖਰ ਹੈ। ਅਗਲਾ ਸਾਡਾ ਮੈਸੇਜ ਹਨੀ ਜੱਟ ਜੀ ਲਿਖਦੇ ਹਨ ਡਾਕਟਰ ਸਾਹਿਬ ਆਈ ਲਵ ਯੂਰ ਸ਼ੋ, ਆਈ ਆਲਵੇਜ਼ ਸੀ ਐਵਰੀ ਸ਼ੋ ਜੀ। ਹਾਂਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਸਪੈਕਟਰਮ ਦਾ ਫਿਰ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਜਿਹੜਾ ਹੈ ਆਪਣੀ ਲਗਾਤਾਰਤਾ ਨਾਲ ਜਿੰਨੇ ਸਾਡੇ ਸ਼ੋਅ ਨੇ ਉਹਨਾਂ ਨੂੰ ਉਹ ਡਿਸਪਲੇ ਕਰਦੇ ਨੇ ਔਰ ਬਹੁਤ ਵਾਰ ਪੰਜਾਬੀ ਦੇ ਵਿੱਚ ਵੀ ਉਹਦੇ ਸਬ ਹੈਡਿੰਗ ਦੇ ਕੇ ਔਰ ਨਤੀਜੇ ਦੇ ਤੌਰ 'ਤੇ ਵੱਡੀ ਗਿਣਤੀ 'ਚ ਜਿਹੜੇ ਵਿਊਅਰਸ ਨੇ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੈ। ਔਰ ਉਹਦੇ 'ਚੋਂ ਹੀ ਸਿਵਿਕ ਪਾਲਿਸੀ ਹੈ ਵੀਰ ਗੁਰਦੇਵ ਸਿੰਘ ਤੇ ਹਨੀ ਜੱਟ ਇਹਨਾਂ ਦੇ ਮੈਸੇਜ ਨੇ। ਬਹੁਤ ਵਾਰੀ ਅਸੀਂ ਸਾਰੇ ਪੜ੍ਹ ਵੀ ਨਹੀਂ ਸਕਦੇ, ਮੈਂ ਕੁਇਕਲੀ ਕੁਛ ਦੇਰ ਪਹਿਲਾਂ ਹੀ ਲਏ ਨੇ ਜੀ। ਸੋ ਅਸੀਂ ਸ਼ੁਕਰਗੁਜ਼ਾਰ ਹਾਂ ਇਹਨਾਂ ਵੀਰਾਂ ਦੇ ਜਿਨ੍ਹਾਂ ਨੂੰ ਸਾਡਾ ਸ਼ੋਅ ਚੰਗਾ ਲੱਗਦਾ ਹੈ। ਅਸੀਂ ਤਾਂ ਆਪਣਾ ਫਰਜ਼ ਜਾਗਤੇ ਰਹੋ ਵਾਲਾ ਪੂਰਾ ਕਰਦੇ ਹਾਂ ਜੀ। ਬਿਲਕੁਲ ਠੀਕ ਹੈ ਕਿ ਹੋ ਸਕਦਾ ਸਾਰੀਆਂ ਗੱਲਾਂ ਸਾਰਿਆਂ ਨੂੰ ਪਸੰਦ ਨਾ ਹੋਣ ਜੀ। ਬਹੁਤ ਸਾਰੀਆਂ ਲਾਈਕਸ ਹੁੰਦੀਆਂ, ਕਈ ਵਾਰੀ ਇੱਕ ਦੋ ਡਿਸਲਾਈਕਸ ਵੀ ਹੁੰਦੀਆਂ ਜੀ ਜੀ। ਪਰ ਇਹ ਵੀ ਕਿਸੇ ਵੀ ਸੱਭਿਅਕ ਸਮਾਜ ਦੇ ਵਿੱਚ ਇੱਕ ਚੰਗੀ ਡਿਬੇਟ, ਚੰਗਾ ਵਿਚਾਰ ਵਟਾਂਦਰਾ ਜ਼ਰੂਰੀ ਹੁੰਦਾ ਹੈ। ਔਰ ਅਸੀਂ ਚਾਹਾਂਗੇ ਕਿ ਈਵਨ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਵੀ ਵੀਰ ਭੈਣਾਂ ਉਹ ਸਾਨੂੰ ਲਿਖਣ, ਸੱਭਿਅਕ ਜ਼ਬਾਨ ਦੇ ਵਿੱਚ ਅਸੀਂ ਡਿਬੇਟ ਕਰਾਂਗੇ, ਉਸ ਦੇ ਉੱਤੇ ਵਿਚਾਰ ਕਰਾਂਗੇ। ਉਹ ਭਾਵੇਂ ਪੰਜਾਬ ਸਪੈਕਟਰਮ 'ਤੇ ਆਪਣਾ ਕਾਮੈਂਟ ਦੇਣ, ਸਿੱਧੇ ਤੌਰ 'ਤੇ SOS ਨੂੰ ਲਿਖਣ ਜੀ। ਸੋ ਅਸੀਂ ਇਹਨਾਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਜਿਹੜਾ ਇਸ ਬਾਰੇ ਟਿੱਪਣੀ ਕੀਤੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਤੇ ਹੁਣ ਅਸੀਂ ਈਮੇਲ ਦਾ ਸਿਲਸਿਲਾ ਬੰਦ ਕਰਕੇ ਸਵਾਲ ਜਵਾਬ ਵੱਲ ਵਧਦੇ ਹਾਂ। ਤੇ ਸਾਡਾ ਸਵਾਲ ਹੈ ਅੱਜ 10 ਜੁਲਾਈ 2013 27 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਅੱਜ ਦੇ ਦਿਨ ਦੀ ਸਾਡੇ ਦਰਸ਼ਕਾਂ ਨੂੰ ਦੱਸੋ ਇਤਿਹਾਸਕ ਅਹਿਮੀਅਤ ਕੀ ਹੈ? ਦੇਖੋ, ਇੱਕ ਤਾਂ ਮੈਂ ਪਹਿਲਾਂ ਮਾਫੀ ਚਾਹਾਂਗਾ ਕਿ ਕੱਲ ਦਾ ਦਿਨ ਜਿਹੜਾ ਕਿ 9 ਜੁਲਾਈ ਦਾ ਦਿਨ ਸੀ 26 ਹਾੜ ਦਾ ਜੀ, ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਨ ਸੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਜੀ। ਪਰ ਕਿਉਂਕਿ ਕੁਝ ਹਫ਼ਤੇ ਪਹਿਲਾਂ ਪਤਾ ਨਹੀਂ ਕਿਵੇਂ ਉਹ ਡਿਫਰੈਂਟ ਡੇਟ ਮੈਂ ਕਿੱਥੋਂ ਪਿਕ ਕਰ ਲਈ, ਉਸ ਦਿਨ ਅਸੀਂ ਡਿਸਕਸ ਕਰ ਚੁੱਕੇ ਸੀ ਜੀ। ਤੇ ਕੱਲ ਜਦੋਂ ਮੈਂ ਓਰੀਜਨਲ ਕੈਲੰਡਰ ਦੇਖਿਆ ਨਹੀਂ ਤਾਂ ਮੈਨੂੰ ਯਾਦ ਨਹੀਂ ਸੀ। ਅੱਜ ਮੈਂ ਜਦੋਂ ਓਰੀਜਨਲ ਕੈਲੰਡਰ ਨੂੰ ਚੈੱਕ ਕੀਤਾ ਤਾਂ ਮੈਨੂੰ ਲੱਗਾ ਕਿ ਵੀ ਇਹ ਗਲਤੀ ਹੋਈ ਹੈ। ਸੋ ਅਸੀਂ ਮਾਫੀ ਚਾਹੁੰਦੇ ਹਾਂ ਜੀ ਕਿ ਕੱਲ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਨ ਸੀ ਨਾਨਕਸ਼ਾਹੀ ਕੈਲੰਡਰ ਮੂਲ 2003 ਮੁਤਾਬਕ ਜੀ। ਸਿੱਖ ਇਤਿਹਾਸ ਦੀ ਇੱਕੋ ਘਟਨਾ ਅੱਜ ਦੇ ਨਾਲ ਜੁੜੀ ਹੋਈ ਹੈ ਕਿ ਗਿਆਨੀ ਜ਼ੈਲ ਸਿੰਘ ਜਿਹੜਾ ਕਿ ਜੂਨ 84 ਦੇ ਘੱਲੂਘਾਰੇ ਵੇਲੇ ਭਾਰਤ ਦਾ ਰਾਸ਼ਟਰਪਤੀ ਸੀ ਜੀ, ਉਸ ਨੇ ਅੱਜ ਦੇ ਦਿਨ 1985 ਚ ਜੀ ਬਹੁਤ ਵੱਡਾ ਸਮਾਗਮ ਕਰਕੇ ਪ੍ਰੈਜ਼ੀਡੈਂਟ ਹਾਊਸ ਦੇ ਵਿੱਚ, ਰਾਸ਼ਟਰਪਤੀ ਭਵਨ ਦੇ ਵਿੱਚ ਜੀ, ਉਹਨਾਂ ਫੌਜੀਆਂ ਨੂੰ ਜਿਨ੍ਹਾਂ ਦੇ ਵਿੱਚ ਅਫਸਰ ਜਵਾਨ ਸ਼ਾਮਲ ਸੀ ਜੀ ਬਹਾਦਰੀ ਦੇ ਅਵਾਰਡ ਦਿੱਤੇ ਜਿਨ੍ਹਾਂ ਨੇ ਕਿ ਜੂਨ 84 ਦੇ ਘੱਲੂਘਾਰੇ ਦੇ ਵਿੱਚ ਹਿੱਸਾ ਲਿਆ ਸੀ ਜੀ। ਹੁਣ ਭਾਰਤ ਦੀਆਂ ਜੇ ਅਸੀਂ ਅੱਡ-ਅੱਡ ਲੜਾਈਆਂ ਦੇਖੀਏ, 1962 ਦੇ ਵਿੱਚ ਚੀਨ ਦੇ ਨਾਲ ਹੋਈ, 1965 ਚ ਪਾਕਿਸਤਾਨ ਦੇ ਨਾਲ, ਫਿਰ 1971 ਚ ਫੌਜ ਭੇਜ ਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ ਜੀ। ਪਰ ਸਾਡੀ ਯਾਦ 'ਚ ਨਹੀਂ ਹੈ ਜਾਂ ਇਤਿਹਾਸਕ ਤੌਰ 'ਤੇ ਕਿਤੇ ਨਹੀਂ ਮਿਲਦਾ ਕਿ ਵੀ ਇਸ ਕਿਸਮ ਦਾ ਪਬਲਿਕ ਫੰਕਸ਼ਨ ਕਰਕੇ ਰਾਸ਼ਟਰਪਤੀ ਭਵਨ ਮੈਡਲ ਤਾਂ ਦਿੱਤੇ ਜਾਂਦੇ ਨੇ, ਉਹਨਾਂ ਨੇ ਬਹਾਦਰੀ ਦੇ ਪਰਮਵੀਰ ਚੱਕਰ, ਮਹਾਵੀਰ ਚੱਕਰ ਔਰ ਵੀਰ ਚੱਕਰ ਇਹ ਸਾਰੇ ਬਣਾਏ ਹੋਏ ਨੇ ਜਿਨ੍ਹਾਂ ਨੂੰ ਉਹ ਦਿੰਦੇ ਨੇ। ਇਸੇ ਤਰ੍ਹਾਂ ਸੈਨਾ ਮੈਡਲ ਦੂਜੇ ਨੇ, ਪਰ ਉਹ ਫੌਜੀ ਲੈਵਲ 'ਤੇ ਦਿੱਤੇ ਜਾਂਦੇ ਨੇ। ਫੌਜੀਆਂ ਦੀਆਂ ਆਪਣੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਸ ਤਰੀਕੇ ਨਾਲ ਹੁੰਦੀਆਂ ਜੀ। ਸੋ ਇਸ ਨੂੰ ਤੁਸੀਂ ਕੀ ਕਹੋਗੇ? ਇਹ ਉਹੀ ਜ਼ੈਲ ਸਿੰਘ ਹੈ ਜਿਸ ਨੂੰ ਜਦੋਂ ਪੰਜ ਸਿੰਘ ਸਾਹਿਬਾਨ ਨੇ ਤਨਖਾਹੀਆ ਬਣਾਇਆ ਜੂਨ 84 ਦੇ ਹਮਲੇ ਲਈ ਦੋਸ਼ੀ ਗਰਦਾਨਦਿਆਂ ਗੁਰਦੁਆਰਾ ਸ਼ਹੀਦਾਂ 'ਚ ਹੋਏ ਸਮਾਗਮ, ਤੇ ਇਹਨੇ ਫਿਰ ਆਪਣੇ ਵਿਚੋਲੇ ਵਿੱਚ ਪਾ ਕੇ ਜਿਨ੍ਹਾਂ ਦੇ ਵਿੱਚ ਤਰਲੋਚਨ ਸਿੰਘ ਜਿਹੜਾ ਅੱਜ ਕੱਲ੍ਹ ਬੜਾ ਦੁਮਛੱਲਾ ਸਾਰੇ ਪਾਸੇ ਘੁੰਮ ਜਾਂਦਾ ਹੈ, ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਵੀ ਰਿਹਾ, ਹਰਿਆਣੇ ਤੋਂ ਜਨਸੰਘੀਆਂ ਤੇ ਲੋਕ ਦਲ ਦੀ ਮਦਦ ਨਾਲ ਰਾਜ ਸਭਾ ਦਾ ਮੈਂਬਰ ਵੀ ਰਿਹਾ ਜੀ, ਔਰ ਗਿਆਨੀ ਜ਼ੈਲ ਸਿੰਘ ਦਾ ਵੀ ਪ੍ਰੈਸ ਸੈਕਟਰੀ ਜਦੋਂ ਹਮਲਾ ਹੋਇਆ ਉਹ ਉੱਥੇ ਦਿੱਲੀ 'ਚ ਬੈਠਾ ਸੀ ਰਾਸ਼ਟਰਪਤੀ ਭਵਨ 'ਚ ਜੀ। ਉਹਨੇ ਆ ਕੇ ਸੌਦੇਬਾਜ਼ੀ ਕੀਤੀ ਪੰਜ ਸਿੰਘ ਸਾਹਿਬਾਨ ਨਾਲ ਜੀ। ਕੀ ਦਿੱਤਾ ਕੀ ਲਿਆ ਇਹ ਤਾਂ ਨਹੀਂ ਪਤਾ, ਬਟ ਸੌਦੇਬਾਜ਼ੀ ਹੋਈ ਵੱਡੇ ਪੈਮਾਨੇ 'ਤੇ।
ਔਰ ਉਹਨਾਂ ਨੇ ਵੀ ਉਹਨੂੰ ਕਲੀਨ ਚਿੱਟ ਦੇ ਦਿੱਤੇ। ਉਹਨੇ ਕਿਹਾ ਜੀ ਮੈਂ ਤਾਂ ਕਿਸੇ ਦੇ ਦਸਤਖਤ ਹੀ ਨਹੀਂ ਕੀਤੇ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਤਾਂ ਬਾਅਦ 'ਚ ਦੱਸਿਆ ਗਿਆ ਜੀ। ਕਿਉਂਕਿ ਉਦੋਂ ਸਿੱਖਾਂ ਦੇ ਵਿੱਚ ਇੱਕ ਬਹੁਤ ਗੁੱਸਾ ਸੀ ਕਿ ਇੰਦਰਾ ਗਾਂਧੀ ਨੇ ਤਾਂ ਜੋ ਕਰਤੂਤ ਕੀਤੀ। ਜ਼ੈਲ ਸਿੰਘ ਤਾਂ ਸਿੱਖ ਸ਼ਕਲੋ ਸੂਰਤ ਵਾਲਾ ਸੀ, ਨਾਂ ਨਾਲ ਵੀ ਗਿਆਨੀ ਲੱਗਾ, ਸਾਰੀ ਉਮਰ ਸਿੱਖਾਂ ਦੀਆਂ ਰੋਟੀਆਂ ਖਾਂਦਾ ਰਿਹਾ, ਪ੍ਰਚਾਰਕ ਰਿਹਾ ਪਹਿਲਾਂ, ਔਰ ਇੱਥੋਂ ਇਹਨੇ ਸ਼ੁਰੂਆਤ ਕੀਤਾ ਵੀ ਇਹ ਘੱਟੋ ਘੱਟ ਅਸਤੀਫਾ ਹੀ ਦੇ ਦਿੰਦਾ। ਸੋ ਇਹਨੇ ਉੱਥੋਂ ਆਪਣਾ ਉਹ ਸੌਦੇਬਾਜ਼ੀ ਕਰਾ ਕੇ ਕਲੀਨ ਚਿੱਟ ਲੈ ਲਈ ਹੈ, ਕਹਿ ਕੇ ਜੀ ਮੈਂ ਤਾਂ, ਮੇਰਾ ਵੀ ਦਿਲ ਉਨਾ ਹੀ ਦੁਖੀ ਹੈ ਜਿੰਨਾ ਕਿ ਤੁਹਾਡਾ ਦੁਖੀ ਹੈ ਜੀ, ਔਰ ਉੱਥੋਂ ਜਿਹੜਾ ਕਲੀਨ ਚਿੱਟ ਲਈ। ਹੁਣ ਇਹੀ ਜ਼ੈਲ ਸਿੰਘ ਐਜ਼ ਏ ਪ੍ਰੈਜ਼ੀਡੈਂਟ ਉਹਨਾਂ ਕਿਲਰਸ ਨੂੰ ਜਿਹੜੇ ਸਿੱਖਾਂ ਦੇ ਨੇ, ਜਿਹੜੇ ਗੁਰਧਾਮ ਤੇ ਉੱਤੇ ਹਮਲਾ ਕਰਨ ਲਈ ਜ਼ਿੰਮੇਵਾਰ ਨੇ ਜੀ, ਉਹਨਾਂ ਨੂੰ ਉਹ ਆਨਰ ਕਰ ਰਹੇ। ਸੋ ਇਹ ਜਿਹੜਾ ਪਾਰਟ ਹੈ ਮੇਰਾ ਖਿਆਲ ਹੈ ਵੀ ਹਮੇਸ਼ਾ ਹੀ ਇੱਕ ਦੁਖਦਾਈ ਚੈਪਟਰ ਦੇ ਤੌਰ ਤੇ ਇੰਡੀਅਨ ਸਿਸਟਮ ਵੀ ਕਿਵੇਂ ਉਹਨੇ ਈਵਨ ਸਿੱਖ ਕਿਲਿੰਗਸ ਘੱਲੂਘਾਰਿਆਂ ਨੂੰ ਸੈਲੀਬ੍ਰੇਟ ਕੀਤਾ। ਅਸੀਂ ਤਾਂ ਮੰਗ ਕਰਦੇ ਹਾਂ ਵੀ ਦੋਸ਼ੀਆਂ ਨੂੰ ਸਜ਼ਾ ਦਿਓ, ਆਇਡੈਂਟੀਫਾਈ ਕਰੋ। ਤੇ ਇਹ ਜਿਹੜੇ ਉਹਨਾਂ ਦੇ ਦੋਸ਼ੀਆਂ ਦੇ ਹੁਕਮਾਂ ਥੱਲੇ ਆ ਕੇ ਜ਼ੁਲਮ ਕਰਨ ਵਾਲੇ ਨੇ, ਇਹ ਉਹਨਾਂ ਨੂੰ ਗੈਲੈਂਟਰੀ ਅਵਾਰਡ ਦੇ ਰਹੇ ਨੇ, ਬਹਾਦਰੀ ਦੇ ਇਨਾਮ ਦੇ ਰਹੇ ਨੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1747 ਦੇ ਵਿੱਚ ਈਰਾਨ ਦਾ ਬਾਦਸ਼ਾਹ ਨਾਦਰ ਸ਼ਾਹ ਉਹ ਕਤਲ ਹੋਇਆ। ਨਾਦਰ ਸ਼ਾਹ ਦੀ ਇੱਕ ਅਹਿਮੀਅਤ ਹੈ ਕਿ ਸਾਡੇ ਲਿਹਾਜ਼ ਨਾਲ ਕਿ 1739 ਦੇ ਵਿੱਚ ਇਹ ਈਰਾਨ ਦਾ ਇੱਕੋ ਇੱਕ ਅਟੈਕ ਈਰਾਨ ਤੋਂ ਹਿੰਦੁਸਤਾਨ ਤੇ ਹੋਇਆ। ਨਾਦਰ ਸ਼ਾਹ ਹੈ ਹਮਲਾ ਕਰਨ, ਅਹਿਮਦ ਸ਼ਾਹ ਅਬਦਾਲੀ ਜਿਹਨੇ ਬਾਅਦ ਦੇ ਵਿੱਚ ਫਿਰ 17 ਹਮਲੇ ਕੀਤੇ, ਉਸ ਵੇਲੇ ਉਹਦੇ ਨਾਲ ਇੱਕ ਫੌਜੀ ਦੇ ਤੌਰ ਤੇ ਆਇਆ ਸੀ ਜੀ। ਔਰ ਨਾਦਰ ਸ਼ਾਹ ਸਿੱਧਾ ਦਿੱਲੀ ਗਿਆ, ਉਹਨੇ ਬਹੁਤ ਕਤਲੇਆਮ ਕੀਤਾ। ਉਹਦਾ ਦਿੱਲੀ ਦਾ ਕਤਲੇਆਮ, ਨਾਦਰ ਸ਼ਾਹੀ ਲੁੱਟ, ਅੱਜ ਵੀ ਇਹ ਸ਼ਬਦ ਪੰਜਾਬੀ 'ਚ ਇਸਤੇਮਾਲ ਹੁੰਦੇ ਨੇ ਜੀ। ਜਾਣ ਲੱਗਿਓ ਕੋਹ ਨੂਰ ਹੀਰਾ ਵੀ ਜਿਹੜਾ ਉਹ ਲੈ ਗਿਆ ਬੜੀ ਚਲਾਕੀ ਦੇ ਨਾਲ, ਔਰ ਅੱਜ ਵੀ ਉਹ ਜਿਹੜਾ ਕੋਹ ਨੂਰ ਹੀਰਾ ਤਾਂ ਇੰਗਲੈਂਡ ਪਹੁੰਚ ਗਿਆ, ਪਰ ਜਿਹੜਾ ਤਖਤੇ ਤਾਊਸ ਜਿਹੜਾ ਤਖਤ ਸੀ ਮੁਗਲਾਂ ਦਾ, ਮੋਰ ਦੀ ਸ਼ਕਲ ਦਾ ਬਣਿਆ ਹੋਇਆ, ਉਹ ਤਹਿਰਾਨ ਦੇ ਇੱਕ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ ਜੀ। ਔਰ ਇੰਨਾ ਖੌਫ ਸੀ ਕਿ ਉਦੋਂ ਨਵਾਬ ਕਪੂਰ ਸਿੰਘ ਸਿੱਖਾਂ ਦੇ ਜਥੇਦਾਰ ਸਨ ਪੰਥ ਦੇ ਜੀ, ਔਰ ਇੰਨੀ ਕੁ ਨਾਦਰ ਦਾ ਖੌਫ ਸੀ, ਨਾਦਰ ਆਇਆ ਕਿ ਉਹਨਾਂ ਨੇ ਵੰਗਾਰਿਆ ਕਿ ਕੀ ਹੋਇਆ ਜੇ ਨਾਦਰ ਆਇਆ ਲੋਕੋ, ਜਦੋਂ ਕਿ ਕਾਦਰ ਮੌਜੂਦ ਹੈ। ਔਰ ਸਿੱਖਾਂ ਨੇ ਹਜ਼ਾਰਾਂ ਲੜਕੀਆਂ ਜਿਹੜੀਆਂ ਹਿੰਦੁਸਤਾਨ ਦੀ ਅਜ਼ਮਤ ਸੀ ਉਹ ਨਾਦਰ ਸ਼ਾਹ ਦੇ ਕਬਜ਼ੇ ਤੋਂ ਛੁਡਾਈਆਂ, ਨਾਦਰ ਸ਼ਾਹ ਨੂੰ ਚੈਲੰਜ ਕੀਤਾ ਜੀ। ਔਰ ਇਹ ਜਿਹੜਾ ਇੱਕ ਡਾਇਲੋਗ ਹੈ ਕਿ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਵੀ ਨਾਲ ਹੈ, ਉਹ ਨਾਦਰ ਸ਼ਾਹ ਨੂੰ ਪੁੱਛਦਾ ਵੀ ਇਹ ਕੌਣ ਨੇ ਜੀ ਜਿਨ੍ਹਾਂ ਨੇ ਮੈਨੂੰ ਵੀ ਲੁੱਟਣ ਦੀ ਜੁਰਤ ਕੀਤੀ ਹੈ। ਤਾਂ ਉਹਨੇ ਕਿਹਾ ਜੀ ਇਹ ਨਾਨਕ ਸ਼ਾਹ ਫਕੀਰ ਦੇ ਮੁਰੀਦ ਨੇ। ਉਹਨੇ ਕਿਹਾ ਕਿ ਜੀ ਇਹ ਰਹਿੰਦੇ ਕਿੱਥੇ ਨੇ, ਮੈਂ ਇਹਨਾਂ ਨੂੰ ਬਰਬਾਦ ਕਰ ਦਿਆਂ। ਉਹਨੇ ਕਿਹਾ ਜੀ ਘੋੜਿਆਂ ਦੀਆਂ ਕਾਠੀਆਂ ਇਹਨਾਂ ਦੇ ਘਰ ਨੇ ਜੀ, ਔਰ ਇਹਨਾਂ ਦੇ ਗੁਰੂ ਨੇ ਇੱਕ ਸਰੋਵਰ ਬਣਾਇਆ ਹੋਇਆ ਅੰਮ੍ਰਿਤਸਰ, ਜਿੱਥੇ ਸਾਲ 'ਚ 2 ਵਾਰੀ ਨਹਾਉਂਦੇ ਨੇ। ਮੈਂ ਬਥੇਰਾ ਮਾਰ ਕੇ ਇਹਨਾਂ ਨੂੰ ਮੁਕਾਇਆ, ਇਹ ਹੋਰ ਨਿਕਲ ਆਉਂਦੇ ਨੇ ਜੀ। ਤੇ ਉਹ ਉਹਨੂੰ ਕਹਿੰਦਾ ਹੈ ਕਿ ਪੁੱਤਰ ਖਬਰਦਾਰ, ਇਹ ਇਹਨਾਂ 'ਚੋਂ ਹਕੂਮਤ ਦੀ ਬੋ ਆਉਂਦੀ ਹੈ, ਇਹ ਕਦੇ ਬਾਦਸ਼ਾਹ ਵੀ ਹੋ ਸਕਦੇ ਨੇ ਜੀ। ਸੋ ਇਹ ਜਿਹੜਾ ਸਿੱਖ ਕਰੈਕਟਰ ਹੈ, ਔਰ ਨਾਦਰ ਸ਼ਾਹ ਦਾ ਕਤਲ 1747 'ਚ ਹੋਇਆ, ਅਹਿਮਦ ਸ਼ਾਹ ਅਬਦਾਲੀ ਬਾਅਦ ਫਿਰ ਸਿੱਖਾਂ ਨੇ ਉਹਨੂੰ ਵੀ ਚੈਲੰਜ ਕੀਤਾ। ਸੋ ਨਾਦਰ ਸ਼ਾਹ ਆਫ ਇੰਟਰਸਟ ਹੈ ਕਿ 1747 ਚ ਦਿੱਲੀ ਦੀ ਲੁੱਟਮਾਰ ਕਰਨ ਵਾਲਾ, ਕੋਹ ਨੂਰ ਹੀਰਾ, ਤਖਤੇ ਤਾਊਸ ਲਿਜਾਣ ਵਾਲਾ ਜਿਹੜਾ ਉਹ ਖੁਦ ਕਤਲ ਹੋਇਆ। 1925 ਦੇ ਵਿੱਚ USSR ਨੇ ਆਪਣੀ ਆਫੀਸ਼ੀਅਲ ਨਿਊਜ਼ ਏਜੰਸੀ ਤਾਸ ਜਿਹੜੀ ਹੈ ਉਹ ਸ਼ੁਰੂ ਕੀਤੀ। 1929 ਦੇ ਵਿੱਚ ਅਮਰੀਕਾ ਨੇ ਛੋਟੇ ਸਾਈਜ਼ ਦੀ ਪੇਪਰ ਕਰੰਸੀ ਜਿਹੜੀ ਹੈ ਉਹ ਜਾਰੀ ਕੀਤੀ। 1942 ਦੇ ਵਿੱਚ ਹਿਮਲਰ ਜਿਹੜਾ ਕਿ ਇਸ ਦਾ ਹਿਟਮੈਨ ਸੀ ਹਿਟਲਰ ਦਾ, ਉਹਨੇ ਆਰਡਰ ਕੀਤਾ ਕਿ ਜਿਹੜਾ ਰੈਵਨਬਰਕ ਕੈਂਪ ਸੀ ਕਿ ਉਹਦੇ 'ਚ ਜਿੰਨੀਆਂ ਯਹੂਦੀ ਔਰਤਾਂ ਨੇ ਉਹਨਾਂ ਸਾਰਿਆਂ ਦੀ ਜਿਹੜੀ ਹੈ ਉਹ ਨਲਬੰਦੀ ਕਰ ਦਿੱਤੀ ਜਾਏ, ਉਹਨਾਂ ਨੂੰ ਸਟੈਰਲਾਈਜ਼ ਕਰ ਦਿੱਤਾ ਜਾਏ। 1973 ਦੇ ਵਿੱਚ ਬਹਾਮਾਜ਼ ਜਿਹੜਾ ਉਸ ਨੇ ਆਪਣੇ ਆਪ ਨੂੰ UK ਤੋਂ ਆਜ਼ਾਦ ਡਿਕਲੇਅਰ ਕੀਤਾ ਔਰ ਆਪਣਾ ਕਨਸਟੀਟਿਊਸ਼ਨ ਅਡਾਪਟ ਕੀਤਾ। ਔਰ 2005 ਦੇ ਵਿੱਚ ਲਕਸਮਬਰਗ ਜਿਹੜਾ ਛੋਟਾ ਜਿਹਾ ਇੱਕ ਮੁਲਕ ਹੈ ਯੂਰਪ ਦਾ, ਉਹਨਾਂ ਨੇ ਯੂਰਪੀਅਨ ਯੂਨੀਅਨ ਬਣਾਉਣ ਦੇ ਮੁੱਦੇ ਦੇ ਉੱਤੇ ਆਪਣਾ ਰੈਫਰੈਂਡਮ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਦੇ ਦਿਨ ਦੀ ਸਾਡੇ ਸੰਗਤਾਂ ਨੂੰ ਵਰਲਡ ਹਿਸਟਰੀ ਤੇ ਸਿੱਖ ਹਿਸਟਰੀ ਬਾਰੇ ਜਾਣੂ ਕਰਾਇਆ। ਤੇ ਹੁਣ ਅਸੀਂ ਲੈਂਦੇ ਹਾਂ ਤੇ ਛੋਟਾ ਜਿਹਾ ਇੱਕ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।